ਸ੍ਰੀ ਅਕਾਲ। ਤੇ ਸਾਰਿਆਂ ਪਹਿਲਾਂ ਕਰਦੇ ਹਾਂ ਜੁਆਇੰਟ ਪੇਨ ਵਾਸਤੇ। ਉਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਸੁੱਕਾ ਤੁੰਮਾ ਪਾਊਡਰ ਜਿਹੜਾ ਹੁੰਦਾ, ਕਾਲੀ ਮਿਰਚਾਂ, ਸੁੰਡ, ਮਗਾਂ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈ ਕੇ ਤੁਸੀਂ ਉਹਨੇ ਚਮਚੇ ਦਾ ਕੁਆਟਰ ਹਿੱਸਾ ਹੀ ਬਹੁਤ ਹੈਗਾ ਇਹਦੇ ਵਾਸਤੇ। ਉਹਨਾਂ ਸਵੇਰ ਨੂੰ ਉਹਨਾਂ ਸ਼ਾਮ ਨੂੰ, ਜਾਂ ਸਮਝ ਲਓ 2-3 ਚੁਟਕੀਆਂ ਬਸ। ਚੌਥਾ ਹਿੱਸਾ ਛੋਟੇ ਚਮਚੇ ਦਾ, ਉਹ ਠੀਕ ਰਹੂਗਾ। ਉਹਤੇ ਸਟਾਰਟ ਕਰ ਲਓ ਜੇ ਆਪਨੇ ਫਿਰ ਠੀਕ ਰਿਹਾ ਤਾਂ ਅੱਧਾ ਚਮਚਾ ਵੀ ਕਰ ਸਕਦੇ ਲੀਟਰ। ਜਾਂ ਫਿਰ ਇਹਦੇ ਵਾਸਤੇ ਤੁਸੀਂ ਲੈ ਸਕਦੇ ਹੈਗੇ ਕਹਾਲੋਂ, ਕਲੌਂਜੀ, ਮੇਥੀ, ਅਜਵੈਨ, ਇਹ ਸਾਰੀਆਂ ਚੀਜ਼ਾਂ ਬਰਾਬਰ ਲੈ ਕੇ ਤੁਸੀਂ ਆਪਣੇ ਅੱਧਾ ਚਮਚਾ ਇਹਦਾ ਤੁਸੀਂ ਲੈ ਸਕਦੇ ਹੈ। ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਸੁੰਡ, ਕਾਲੀ ਮਿਰਚਾਂ, ਹਲਦੀ, ਇਹ ਤੇ ਬਰਾਬਰ ਲੈਣੀਆਂ ਹੈਗੀਆਂ। ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਲੈ ਸਕਦੇ ਹੈਗੇ ਤੁਸੀਂ ਇਹਦੇ ਨਾਲ। ਫਿਰ ਤੁਸੀਂ ਇਹਦੇ ਵਿੱਚੋਂ ਲੈ ਸਕਦੇ ਹੈਗੇ ਯੋਗਰਾਜ ਗੂਗਲ ਦੀਆਂ ਗੋਲੀਆਂ, ਇੱਥੇ ਸਟੋਰਾਂ 'ਚ ਮਿਲ ਜਾਂਦੀਆਂ। ਉਹ 2 ਗੋਲੀਆਂ ਸਵੇਰ ਨੂੰ ਆਪਣੇ, ਜੇ ਜ਼ਿਆਦਾ ਪੈਣਾ ਤਾਂ 2 ਸਵੇਰ ਨੂੰ, 2 ਸ਼ਾਮ ਨੂੰ ਵੀ ਲੈ ਸਕਦੇ ਹੈਗੇ, ਨਹੀਂ ਤਾਂ 2 ਆਪਣੇ ਲੈ ਲਿਆ ਕਰੋ। ਐਲੋਵੇਰੇ ਦਾ ਗੁੱਦਾ ਜਿਹੜਾ ਹੁੰਦਾ, ਤਾਜ਼ੇ ਐਲੋਵੇਰੇ ਦਾ 2 ਇੰਚ ਦਾ ਟੁਕੜਾ ਕੱਟ ਕੇ ਕੀਮਾ ਭੁੰਨ ਕੇ ਉਹ ਤੁਸੀਂ ਆਪਣੇ ਖਾ ਸਕਦੇ ਹੈਗੇ ਇਹਦੇ ਵਿੱਚ। ਫਿਰ ਗ੍ਰੀਨ ਟੀ ਵਧੀਆ ਰਹਿੰਦੀ ਹੈਗੀ ਇਹਦੇ ਵਿੱਚ, ਉਹ ਤੁਸੀਂ ਪੀ ਸਕਦੇ ਹੈਗੇ। ਹਾਰਡਾਂ ਦਾ ਚੂਰਨ 1 ਚਮਚਾ ਤੇ 2 ਚਮਚੇ ਅਰਿੰਡੀ ਦਾ ਤੇਲ, ਇਹ ਮਿਕਸ ਕਰਕੇ ਤੁਸੀਂ ਰਾਤ ਨੂੰ ਪੈਣ ਲੱਗੇ ਖਾ ਲਓ ਤੇ ਉੱਪਰ ਤੇ ਦੁੱਧ ਪੀ ਲੈਣਾ ਕੋਸਾ ਜਿਹਾ, ਇਹ ਤੁਸੀਂ ਕਰ ਸਕਦੇ ਹੈਗੇ ਇਹਦੇ ਵਿੱਚੋਂ। ਜਿਹੜੇ ਕਹਿੰਦੇ ਕਿਡਨੀਆਂ ਵਾਸਤੇ ਪੁੱਛਦੇ ਸੀਗੇ ਵੀ ਕਿਡਨੀਆਂ ਖਰਾਬ ਹੈਗੀਆਂ ਥੋੜੀਆਂ ਬਹੁਤੀਆਂ, ਉਹ ਆਪਣੇ ਬਾਥੂ ਦਾ ਰਸ ਆਪਣੇ ਕੱਢ ਕੇ ਪੀ ਸਕਦੇ ਹੈਗੇ ਜੀ। ਅੱਜ ਕੱਲ੍ਹ ਤਾਂ ਬਾਥੂ ਨਿਕਲਿਆ ਹੁੰਦਾ, ਉਹਦਾ ਰਸ ਜਿਹਾ ਕੱਢ ਕੇ ਆਪਣੇ ਅੱਧਾ ਕੁ ਕੱਪ ਪੀ ਲਿਆ ਰੋਜ਼, ਉਹ ਵਧੀਆ ਰਹੇਗੀ। ਤੇ ਔਲੇ ਦਾ ਰਸ 5-6 ਚਮਚੇ ਤੁਸੀਂ ਔਲੇ ਦਾ ਰਸ ਲੈ ਕੇ 1 ਚੁਟਕੀ ਵਿੱਚੋਂ ਸੁੰਡ ਪਾ ਲੈਣੀ ਹੈਗੀ, ਤੇ ਉਹ ਪਾਣੀ ਦਾ ਗਲਾਸ ਪਾ ਕੇ ਵਿੱਚੋਂ ਪਾਣੀ ਪਾ ਕੇ ਤੁਸੀਂ ਆਪਣੇ ਉਹ ਤੁਸੀਂ ਪੀ ਸਕਦੇ ਹੈਗੇ ਇਹਦੇ ਵਿੱਚੋਂ। ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ ਇਹਦੇ ਵਿੱਚੋਂ ਮੂਲੀ ਦੇ ਪੱਤਿਆਂ ਦਾ ਰਸ, ਉਹ ਪੀ ਸਕਦੇ ਹੈਗੇ। ਫਿਰ ਜੌਂ ਦਾ ਪਾਣੀ ਤੁਸੀਂ ਪੀ ਸਕਦੇ ਹੈਗੇ। ਜੌਂ 1 ਮੁੱਠੀ ਰਾਤ ਨੂੰ ਭਿਓ ਕੇ ਰੱਖ ਦਿਓ ਪਾਣੀ ਮੈਂ, ਸਵੇਰ ਨੂੰ ਜੇ ਮਾੜਾ ਮੋਟਾ ਉਬਾਲ ਕੇ ਤੁਸੀਂ ਉਹ ਪੀ ਸਕਦੇ ਹੈਗੇ। ਹਰਾ ਧਨੀਏ ਦੀ ਗੁੱਛੀ ਦਾ ਆਪਣੇ ਪਾ ਕੇ ਮਿਕਸੀ ਦੇ ਵਿੱਚ 1 ਗਲਾਸ ਪਾਣੀ ਦਾ ਪਾ ਕੇ ਐਂ ਘੁਮਾ ਦਿਓ, ਉਹਨੂੰ ਆਪਣੇ ਭੁੰਨ ਕੇ ਉਹ ਤੁਸੀਂ ਆਪਣੇ ਪੀ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਜੌਂ ਖਾਰ, ਕਲਮੀ ਸ਼ੋਰਾ ਤੇ ਪਖੜਾ 3 ਚੀਜ਼ਾਂ ਹੈਗੀਆਂ। ਇਹ ਅੱਧਾ ਚਮਚਾ ਤੁਸੀਂ ਇਹਦਾ ਲੈ ਸਕਦੇ ਹੈਗੇ ਕਿਡਨੀ ਵਾਲੇ, ਇਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਫਿਰ ਇਹਦੇ ਅੱਗੇ ਚੱਲਦੇ ਜਿਹੜੇ ਕਹਿੰਦੇ ਦੰਦਾਂ ਦੇ ਵਿੱਚੋਂ ਖੂਨ ਆਉਂਦਾ ਹੈਗਾ, ਮਸੋੜੇ ਜਿਹੇ ਫੁੱਲੇ ਪਏ ਹੈਗੇ, ਉਹ ਆਪਣੇ ਕੱਥਾ ਲੈ ਸਕਦੇ ਹੈਗੇ। ਤੇ ਸੁਪਾਰੀ, ਜੇ ਕੱਥਾ ਪਾਨ ਵਾਲਾ ਲਗਾਣੇ ਵਾਲਾ ਹੁੰਦਾ, ਸੁਪਾਰੀ ਵੀ ਪਾਨ ਵਾਲਾ ਲਗਾਉਂਦੇ, ਇਹ ਬਰਾਬਰ ਲੈ ਕੇ ਤੁਸੀਂ ਉਹਦਾ ਮੰਜਨ ਤੁਸੀਂ ਕਰ ਲਿਆ ਕਰੋ, ਇਹ ਵਧੀਆ ਰਹਿੰਦਾ ਹੈਗਾ। ਫਿਰ ਨਹੀਂ ਤਾਂ ਮਿੱਠੇ ਸੋਡਾ ਪਾਣੀ ਮੈਂ ਪਾ ਕੇ ਉਹਦੀਆਂ ਕੋਲੀਆਂ ਕਰ ਲਿਆ ਕਰੋ, ਇਹਦੇ ਨਾਲ ਵੀ ਠੀਕ ਰਹਿੰਦਾ ਹੈਗਾ। ਫਿਰ ਕਾਲੀ ਮਿਰਚਾਂ, ਲੌਂਗ, ਨਸ਼ਾਦਰ ਠੀਕਰੀ, ਕਾਲੀ ਮਿਰਚਾਂ ਤੇ ਲੌਂਗ ਬਰਾਬਰ ਲੈਣੇ ਹੈਗੇ। ਤੇ ਨਸ਼ਾਦਰ ਠੀਕਰੀ ਆਪਣੇ ਤੀਆ ਹਿੱਸਾ ਇਹਦੇ ਵਿੱਚੋਂ ਪਾਉਣਾ ਹੈਗਾ। ਇਹਦਾ ਕਰਕੇ ਮੰਜਨ ਕਰੋ, 100% ਗਰੰਟੀ ਹੈ ਜੀ ਉਹਨੇ। 1 ਹਫ਼ਤੇ ਵਿੱਚ ਤੁਹਾਡੇ ਐਨ ਮਸੋੜੇ ਮਜ਼ਬੂਤ ਹੋ ਜਾਣਗੇ ਉਹਨੇ ਵਧੀਆ। ਜੇ ਨਹੀਂ ਤੁਹਾਨੂੰ ਇਹ ਮਿਲਦਾ ਨਸ਼ਾਦਰ ਠੀਕਰੀ ਤਾਂ ਤੁਸੀਂ ਸੇਂਦਾ ਨਮਕ ਪਾ ਲਓ, ਉਹਨਾਂ ਕੁ ਨਮਕ ਪਾਉਣਾ ਜਿੰਨਾ ਤੁਹਾਨੂੰ ਮਾੜਾ 1 ਚੁਟਕੀ ਬਣਾ ਕੇ ਤੁਸੀਂ ਮੂੰਹ ਵਿੱਚ ਰੱਖ ਲਓ, ਤੁਹਾਨੂੰ ਐਂ ਲੱਗੇ ਵੀ ਨਮਕੀਨ ਜਾਂ ਸਵਾਦ ਆਉਂਦਾ ਜ਼ਿਆਦਾ ਤੇਜ਼ ਥੋੜਾ ਜਿਹਾ, ਉਹਨਾਂ ਤੁਸੀਂ ਸੇਂਦਾ ਨਮਕ ਮਿਲਾ ਲਓ, ਇਹਦੇ ਨਾਲ ਵੀ ਵਧੀਆ ਚੀਜ਼ ਰਹਿੰਦੀ। ਕਹਿੰਦੇ ਖਾਰਸ਼ ਜੀ ਹੁੰਦੀ ਹੈਗੀ, ਪਿੰਡ ਦੇ ਖੁਰਕ ਜੀ ਰਹਿੰਦੀ ਹੈਗੀ, ਜਾਂ ਜਿਹੜੇ ਕਹਿੰਦੇ ਸੀਗੇ ਮਾਤਾ ਜੀ ਨਿਕਲੀ ਵੀ ਹੈਗੀ ਆ ਉਹਨੇ, ਉਹ ਵੀ ਆਪਣੇ ਤੁਸੀਂ ਯੂਜ਼ ਕਰ ਸਕਦੇ ਹੈਗੇ। ਨਾਰੀਅਲ ਦੇ ਤੇਲ ਦੇ ਵਿੱਚੋਂ ਥੋੜ੍ਹੀ ਸੁੰਡ ਮਿਲਾ ਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ। ਨਹੀਂ ਤਾਂ ਨਿੰਬ ਦੇ ਤੇਲ ਦੇ ਵਿੱਚੋਂ ਥੋੜਾ ਅਦਰਕ ਦਾ ਰਸ ਮਿਲਾ ਕੇ ਉਹ ਲਗਾ ਸਕਦੇ ਹੈਗੇ। ਫਿਰ ਅਦਰਕ ਦਾ ਰਸ, ਨਿੰਬੂ ਦਾ ਰਸ ਤੇ ਚਮੇਲੀ ਦਾ ਜੈਸਮੀਨ ਆਇਲ ਜਿਹਨੂੰ ਕਹਿੰਦੇ ਹੈਗੇ, ਉਹਦਾ ਤੇਲ, ਚਮੇਲੀ ਦਾ ਤੇਲ, ਜੈਸਮੀਨ ਆਇਲ, ਇਹ ਬਰਾਬਰ ਲੈਣੇ 2-2, 3-3 ਚਮਚੇ ਹਰੇਕ ਪਾ ਕੇ ਉਹ ਮਿਕਸ ਜਿਹਾ ਬਣਾ ਲਓ, ਉਹ ਤੁਸੀਂ ਲਗਾ ਸਕਦੇ ਹੈਗੇ। ਫਿਰ ਤੁਸੀਂ ਆਪਣੇ ਤੁਲਸੀ ਦੇ ਰਸ ਦੇ ਵਿੱਚ ਮਾਜੀ ਫਲ ਦਾ ਪੇਸਟ ਜਿਹਾ ਬਣਾ ਕੇ ਉਹ ਲਗਾ ਸਕਦੇ ਹੈਗੇ ਖੁਰਕ ਵਾਸਤੇ। ਅੱਛਾ ਜੀ, ਇਹਦੇ ਵਿੱਚ ਫਿਰ ਤੁਸੀਂ ਟਮਾਟਰ ਤੁਸੀਂ ਜ਼ਿਆਦਾ ਖਾ ਸਕਦੇ ਹੈ, ਜਿਹਨਾਂ ਦੇ ਪਿੰਡੇ ਦੀ ਖਾਜ ਰਹਿੰਦੀ ਹੈਗੀ, ਟਮਾਟਰ ਖਾਓ ਖਾਲੀ ਪੇਟ, ਖੀਰਾ ਖਾਓ। ਫਿਰ ਤ੍ਰਿਫਲੇ ਪਾਊਡਰ ਦਾ 1 ਚਮਚਾ ਤੁਸੀਂ ਆਪਣੇ ਲੈ ਸਕਦੇ ਹੈਗੇ। ਅੱਛਾ, ਫਿਰ ਇਹਦੇ ਵਿੱਚ ਖਾਜ ਖੁਜੀ ਵਾਸਤੇ ਫੁੰਸੀ ਹੋਵੇ ਕੋਈ, ਇਹਦੇ ਦਾਲ ਚੀਨੀ ਥੋੜੀ ਸ਼ਹਿਦ ਦੇ ਵਿੱਚੋਂ ਮਿਲਾ ਕੇ ਉਹਦਾ ਪੇਸਟ ਜਿਹਾ ਬਣਾ ਕੇ ਤੁਸੀਂ ਲਗਾ ਸਕਦੇ ਹੈਗੇ। ਨਹੀਂ ਤਾਂ ਆਪਣੇ ਥੋੜਾ ਜਿਹਾ ਆਪਣੇ ਪਿਆਜ਼ ਦਾ ਰਸ ਲੈ ਕੇ ਅੱਧਾ ਕੁ ਕੱਪ ਉਹਦੇ ਵਿੱਚੋਂ 2 ਚਮਚੇ ਸ਼ਹਿਦ ਦੇ ਮਿਲਾ ਕੇ ਉਹ ਤੁਸੀਂ ਆਪਣੇ ਉਹ ਮਲ ਸਕਦੇ ਹੈਗੇ।
ਜਿਹੜੇ ਅੱਜ ਅੱਗੇ ਪੁੱਛਦੇ ਸੀ ਜਿਹੜੇ ਖਾਂਦੇ ਇਹਦੇ ਖਾਣਾ ਖਾਣੇ ਦੇ ਬਾਅਦ ਬਾਥਰੂਮ ਜਾਣਾ ਪੈਂਦਾ ਹੈਗਾ ਫਟਾਫਟ, ਉਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ 100 ਗ੍ਰਾਮ ਸੁੱਕਾ ਧਨੀਆ ਲੈਣਾ ਹੈਗਾ ਤੇ 25 ਗ੍ਰਾਮ ਕਾਲਾ ਨੂਣ ਲੈਣਾ ਹੈਗਾ। ਤੇ ਰੋਟੀ ਖਾਣੇ ਦੇ ਬਾਅਦ ਤੁਸੀਂ ਉਹਨੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਐ ਲੈ ਲਿਆ ਕਰੋ, ਇਹਦਾ ਫਰਕ ਪੈ ਜਾਊਗਾ। ਜਾਂ ਨਹੀਂ ਤਾਂ 50 ਗ੍ਰਾਮ ਤੁਸੀਂ ਸੌਂਫ ਲੈ ਲਓ, 50 ਗ੍ਰਾਮ ਜੀਰਾ ਭੁੰਨਿਆ ਵਾ ਜਿਹੜਾ ਰੋਸਟ ਕਰਿਆ ਵਾ ਉਹ ਲੈ ਲਓ ਤੁਸੀਂ। ਇਹਨਾਂ ਕਰਕੇ 1 ਚਮਚਾ ਤੁਸੀਂ ਆਪਣੇ ਲੈ ਸਕਦੇ ਹੈਗੇ ਖਾਣੇ ਦੇ ਬਾਅਦ, ਇਸ ਤਰ੍ਹਾਂ ਸਵੇਰ ਸ਼ਾਮ 2 ਟਾਈਮ। ਫਿਰ ਇਹਦੇ ਵਿੱਚੋਂ ਤੁਸੀਂ ਆਪਣੇ ਅਦਰਕ ਪੁਦੀਨਾ ਧਨੀਆ ਨਿੰਬੂ ਕਾਲੀ ਮਿਰਚਾਂ ਇਹ ਨਿਚੋੜ ਕੇ ਅਨਾਰ ਦਾਣਾ ਵੀ ਪਾ ਸਕਦੇ ਹੋ, ਥੋੜਾ ਬਹੁਤਾ ਜੇ ਪਾਣਾ ਤਾਂ ਚਟਨੀ ਜੀ ਬਣਾ ਕੇ ਤੁਸੀਂ ਇਹ ਖਾ ਲਿਆ ਕਰੋ, ਇਹ ਵੀ ਥੋੜੇ ਫਰਕ ਪਾ ਦੂਗੀ। ਜਾਂ ਫਿਰ 2 ਚਮਚੇ ਪਿਆਜ਼ ਦੇ ਰਸ ਦੇ ਵਿੱਚ ਮੈਂ ਥੋੜਾ ਨਿੰਬੂ ਜੋੜ ਕੇ ਉਹ ਰੋਟੀ ਖਾਣੇ ਤੇ ਪਹਿਲਾਂ ਤੁਸੀਂ ਆਪਣੇ ਜਾਂ ਰੋਟੀ ਖਾਣੇ ਦੇ ਬਾਅਦ ਜਿਸ ਤਰ੍ਹਾਂ ਥੋੜਾ ਜੀ ਕਰਦਾ ਉਸ ਤਰ੍ਹਾਂ ਉਹ ਪੀ ਲਿਆ ਕਰੋ। ਫਿਰ ਤੁਸੀਂ ਨਹੀਂ ਤਾਂ ਅਨਾਰ ਦਾ ਜੂਸ ਇਹ ਤੁਸੀਂ ਪੀ ਸਕਦੇ ਹੈਗੇ, ਵੀ ਢਿੱਡ ਨੂੰ ਠੀਕ ਕਰ ਦਿੰਦਾ ਹੈਗਾ ਜੀ। ਤੇ ਇਹਦੇ ਵਿੱਚੋਂ ਤੁਸੀਂ ਆਪਣੇ ਮੇਥੀ ਜਿਹੜੀ ਹੁੰਦੀ ਭਿਓ ਕੇ ਤੁਸੀਂ ਉਹ ਖਾ ਸਕਦੇ ਹੈਗੇ, ਸੌਂਫ ਖਾ ਸਕਦੇ ਹੈਗੇ ਇਹਦੇ ਵਿੱਚ। ਫਿਰ ਜਿਹੜਾ ਬਿਲ ਦਾ ਗੁੱਦਾ ਹੁੰਦਾ ਬੇਲ ਪਾਊਡਰ ਵੀ ਲੈ ਸਕਦੇ ਹੈਗੇ, ਜੇ ਬੇਲ ਪਾਊਡਰ ਮਿਲਦਾ, ਜਾਂ ਨਹੀਂ ਤਾਂ ਬੇਲ ਦਾ ਮੁਰੱਬਾ ਇੱਥੇ ਮਿਲ ਜਾਂਦਾ ਸਟੋਰਾਂ 'ਚ, ਉਹ ਤੁਸੀਂ ਖਾ ਸਕਦੇ ਹੈਗੇ। ਫਿਰ ਨਹੀਂ ਤਾਂ ਕੁਮਾਰੀ ਆਸਬ ਵੀ ਲੈ ਸਕਦੇ ਹੈਗੇ, ਇਹਦੇ ਵਿੱਚੋਂ ਜਿਹੜੀ ਢਿੱਡ ਦੀ ਕੋਈ ਪ੍ਰੋਬਲਮ ਆਉਂਦੀ ਆ ਉਹ ਵੀ ਠੀਕ ਹੋ ਸਕਦੀਆਂ ਇਹਦੇ ਨਾਲ। ਜਿਹੜੀ ਉਲਟੀਆਂ ਕਹਿੰਦੇ ਸੀਗੇ ਉਹਦੇ ਵਿੱਚੋਂ ਤੁਸੀਂ ਧਨੀਆ ਸੁੰਡ ਮਿਸ਼ਰੀ ਨਾਗਰ ਮੋਥਾ ਇਹ ਚੀਜ਼ਾਂ ਬਰਾਬਰ ਲੈਣੀਆਂ। 1 ਚਮਚੇ ਦਾ ਤੁਸੀਂ ਆਪਣੇ ਚਾਹ ਜੀ ਬਣਾ ਕੇ ਉਹ ਤੁਸੀਂ ਆਪਣੇ ਪੀ ਲਿਆ ਕਰੋ, ਇਹਦੇ ਨਾਲ ਠੀਕ ਹੋ ਜੂ। ਜਾਂ ਫਿਰ ਤੁਸੀਂ 1 ਚਮਚਾ ਅਦਰਕ ਦਾ ਰਸ ਅੱਧਾ ਚਮਚਾ ਵਿੱਚ ਸ਼ੱਕਰ ਪਾ ਕੇ 1 ਚੁਟਕੀ ਨੂਣ ਪਾ ਕੇ ਇਹ ਤੁਸੀਂ ਚੱਟ ਲਿਆ ਕਰੋ। ਜਾਂ ਫਿਰ 1 ਚਮਚਾ ਤੁਸੀਂ ਅਦਰਕ ਦਾ ਰਸ ਅੱਧਾ ਚਮਚਾ ਵਿੱਚ ਹਿੰਗ ਨਾ ਸਾਰੀ 1 ਚਮਚਾ ਅਦਰਕ ਦਾ ਰਸ ਅੱਧੀ ਚੁਟਕੀ ਬਸ ਥੋੜੀ ਹਿੰਗ ਪਾਣੀ ਹੈ, ਬਸ 5-6 ਚੌਲਾਂ ਦੇ ਦਾਣੇ ਜਿੰਨੀ ਇੰਨੀ ਕੁ ਹਿੰਗ ਪਾਣੀ ਹੈ, ਅੱਧਾ ਚਮਚਾ ਨਹੀਂ ਸੌਰੀ ਕਿ ਹੋ ਗਿਆ, ਉਹ ਤੁਸੀਂ ਮਿਕਸ ਕਰਕੇ ਖਾ ਸਕਦੇ ਹੈ। ਜਾਂ ਫਿਰ ਨਿੰਬੂ ਦਾ ਇਹਦੇ ਵਿੱਚੋਂ ਜਿਹੜੇ ਕਹਿੰਦੇ ਆਪਣੇ ਪੇਟ ਅਤੇ ਢੂਹੀ ਦਾ ਦਰਦ ਹੁੰਦਾ ਹੈਗਾ, ਉਹ ਤੁਸੀਂ ਆਪਣੇ ਕੁਆਰ ਦਾ ਗੁੱਦਾ ਜਿਹੜਾ ਹੁੰਦਾ 20 ਗ੍ਰਾਮ ਤੇ ਅੱਧਾ ਚਮਚਾ ਵਿੱਚੋਂ ਸੁੰਡ ਦਾ ਤੇ 1 ਚਮਚਾ ਸ਼ਹਿਦ ਦਾ ਇਹ ਮਿਕਸ ਕਰਕੇ ਤੁਸੀਂ ਆਪਣੇ ਰੋਜ਼ ਖਾ ਸਕਦੇ ਹੈਗੇ। ਇਹਦੇ ਵਿੱਚੋਂ ਇਹਦੇ ਵਿੱਚੋਂ ਤੁਸੀਂ ਆਪਣੇ ਲੈ ਸਕਦੇ ਹੈ ਖਸਖਸ 100 ਗ੍ਰਾਮ ਖਸਖਸ ਤੇ 100 ਗ੍ਰਾਮ ਮਿਸ਼ਰੀ ਇਹ ਮਿਕਸ ਕਰਕੇ ਰੱਖ ਲਓ, 2 ਚਮਚੇ ਸਵੇਰ ਨੂੰ 2 ਚਮਚੇ ਸ਼ਾਮ ਨੂੰ ਇਹ ਤੁਸੀਂ ਖਾ ਸਕਦੇ ਹੈਗੇ। ਕਈ ਵਾਰ ਤਾਂ ਲਸਣ ਇਹਨੂੰ ਠੀਕ ਕਰ ਦਿੰਦਾ ਪੇਟ ਢੂਹੀ ਦੇ ਦਰਦ, 1-2 ਕਲੀਆਂ ਲਸਣ ਦੀਆਂ ਜਾਂ ਨਹੀਂ 2-3 ਕਲੀਆਂ ਲਸਣ ਦੀਆਂ ਦੁੱਧ ਉਬਾਲ ਕੇ ਲੈ ਲਓ, ਇਹਦੇ ਨਾਲ ਥੋੜਾ ਟੇਸਟ ਦਾ ਵੀ ਨਹੀਂ ਪਤਾ ਲੱਗਣਾ, ਗਲੇ ਥਾਰੇ ਲਸਣ ਅੰਦਰ ਚਲੇ ਜਾਊਗਾ। 1 ਕੱਪ ਦੁੱਧ ਲੈ ਕੇ 2-3 ਕਲੀਆਂ ਲਸਣ ਦੀਆਂ ਉਹਦੇ ਵਿੱਚ ਉਬਾਲ ਲਓ ਤੁਸੀਂ ਪੀ ਸਕਦੇ ਹੈਗੇ। ਤੁਸੀਂ ਸੁੰਡ ਕਾਲੀ ਮਿਰਚਾਂ ਹਲਦੀ ਇਹ ਬਰਾਬਰ ਲੈ ਕੇ ਤੁਸੀਂ ਆਪਣੇ 1 ਚਮਚਾ ਰੋਜ਼ ਲੈਣਾ ਹੈਗਾ। ਤੁਸੀਂ ਇਹੀ ਨੁਕਸਾ ਤੁਹਾਨੂੰ ਆਪਣੇ ਖਾਂਸੀ ਦਮੇ ਵਾਸਤੇ ਬ੍ਰੌਂਕਾਈਟਿਸ ਜਿਸ ਸਾਹ ਜਿਹੜੇ ਸਪਰੇਅ ਲੈਂਦੇ ਹੈਗੇ ਬੰਦੇ ਸਾਹ ਦੇ ਵਾਸਤੇ ਉਹ ਵੀ ਤੁਸੀਂ ਯੂਜ਼ ਕਰੋ। ਇਹ ਪੱਕੀ 100% ਗਰੰਟੀ ਹੈ ਜੀ। ਇੱਥੇ 6-7 ਬੰਦਿਆਂ ਦੀ ਮੈਂ ਸਪਰੇਅ ਛਡਵਾਤੀ, ਜਿਹੜੇ ਸਪਰੇਅ ਲੈਂਦੇ ਹੁੰਦੇ ਸੀਗੇ ਪਫ ਜਿਹਨਾਂ ਨੂੰ ਕਹਿੰਦੇ ਹੈਗੇ ਸਾਹ ਲੈਣ ਵਾਸਤੇ, ਇਹ ਦਿੰਦਾ ਰਿਹਾ ਵਾ ਨੁਕਸਾ। ਉਹਨਾਂ ਦੀ ਸਾਰੀ ਆਪਣੇ 2-3 ਦਿਨਾਂ ਦੇ ਬਾਅਦ ਉਹਨਾਂ ਨੇ ਸਪਰੇਅ ਲੈਣੀ ਬੰਦ ਕਰਤੀ, ਕਹਿੰਦੇ ਹੁਣ ਸਾਨੂੰ ਲੋੜ ਨਹੀਂ ਹੈ 100% ਪੱਕੀ। ਇਹਦੇ ਪਾਸ ਫਿਰ ਤੁਸੀਂ ਲੈ ਸਕਦੇ ਹੈਗੇ ਖਸਖਸ ਤੇ ਕਾਲੀ ਮਿਰਚਾਂ ਤੁਸੀਂ ਲੈ ਲਓ, ਇਹਦੇ ਨਾਲ ਤੁਸੀਂ ਆਪਣੇ 1 ਚਮਚਾ ਤੁਸੀਂ ਇਹ ਲੈ ਸਕਦੇ ਹੈਗੇ ਦੁੱਧ ਨਾਲ। ਫਿਰ ਇਹਦੇ ਵਿੱਚ ਤੁਸੀਂ ਲੈ ਸਕਦੇ ਹੈਗੇ ਆਪਣੇ ਕਿੱਕਰ ਦੇ ਗੂੰਦ ਦੀ ਪੰਜੀਰੀ ਵੀ ਬਣਾ ਸਕਦੇ ਹੈਗੇ। ਤੁਸੀਂ ਆਪਣੇ ਜਿਸ ਤਰ੍ਹਾਂ ਪੰਜੀਰੀ ਬਣਾਉਂਦੇ ਆ ਅੱਧਾ ਚਮਚਾ ਕਿੱਕਰ ਦਾ ਗੂੰਦ ਉਹਨੂੰ ਭੁੰਨ ਕੇ ਘੀ ਦੇ ਵਿੱਚ ਕਿੱਕਰ ਦੇ ਗੂੰਦ ਨੂੰ ਭੁੰਨ ਲਓ ਤੇ ਉਹਦੇ ਜਾਂ ਖਿੱਲਾਂ ਜਿਹੀਆਂ ਹੋ ਜਾਈਆਂ ਉਹਦੀਆਂ ਉਹਨੂੰ ਫਿਰ ਉਹਨੇ ਪੀ ਵੀ ਸਕਦੇ ਆ। ਪੀ ਕੇ ਤੁਸੀਂ ਪੰਜੀਰੀ ਆਮ ਬਣਾ ਲਓ ਜਿਸ ਤਰ੍ਹਾਂ ਆਪਾਂ ਪੰਜੀਰੀ ਬਣਾਉਂਦੇ ਹਾਂ ਛੋਲੇ ਦੇ ਆਟਿਆਂ ਦੀ ਬਣਾਉਣੀ ਹੈ। ਉਹਦੇ ਵਿੱਚ ਤੁਸੀਂ ਬਾਅਦ ਚ ਪੰਜੀਰੀ ਬਣਾ ਕੇ ਜਾਂ ਖਾਣ ਲੱਗਣੀ ਹੈ ਅੱਧਾ ਚਮਚਾ ਕਿੱਕਰ ਦੇ ਗੂੰਦ ਦਾ ਪਾ ਕੇ ਇਹ ਤੁਸੀਂ ਆਪਣੇ ਖਾ ਲਿਆ ਕਰੋ। ਇਹ ਵੀ ਬੈਕ ਪੇਨ ਵਾਸਤੇ ਵਧੀਆ ਚੀਜ਼ ਹੈ। ਜਿਹੜੇ ਬਲੱਡ ਪ੍ਰੈਸ਼ਰ ਕਹਿੰਦੇ ਸੀਗੇ ਉਹ ਆਪਣੇ ਤ੍ਰਿਫਲੇ ਦਾ ਜੂਸ ਉਹ ਪੀ ਸਕਦੇ ਹੈਗੇ, ਨਹੀਂ ਤਾਂ ਤ੍ਰਿਫਲਾ ਪਾਊਡਰ 2 ਚਮਚੇ ਪਿਓਗੇ ਤੁਸੀਂ ਰਾਤ ਨੂੰ ਰੱਖ ਦਿਓ, ਸਵੇਰ ਨੂੰ ਉੱਠ ਕੇ ਪੀ ਲਿਆ ਕਰੋ। ਇਹ ਵੀ ਤੁਸੀਂ ਆਪਣੇ ਥੋੜਾ ਜਿਹਾ ਕਰੋਗੇ ਥੋੜੇ ਦਿਨ ਬਾਅਦ ਤੁਹਾਨੂੰ ਐਨ ਫਰਕ ਲੱਗ ਜਾਊਗਾ ਜੀ ਪੈਣੇ। ਤੇ ਨਹੀਂ ਤਾਂ ਗਾਜਰਾਂ ਦੇ ਜੂਸ ਦੇ ਵਿੱਚ ਤੁਸੀਂ ਗਾਜਰਾਂ ਦਾ ਜੂਸ ਚਾਹੇ ਤਾਂ ਐਪਲ ਪਾ ਕੇ ਵਿੱਚੋਂ ਜੂਸ ਕੱਢ ਕੇ ਪੀ ਲਓ, ਨਹੀਂ ਤਾਂ ਕਦੀ ਨਿੰਬੂ ਜੋੜ ਕੇ ਪੀ ਲਿਆ, ਕਦੀ ਟਮਾਟਰ ਪਾ ਕੇ ਪੀ ਲਿਆ। ਐ ਮਿਕਸ ਜੇ ਕਰਕੇ ਤੁਸੀਂ ਆਪਣੇ ਐਵਰੀਡੇ ਜੂਸ ਲੱਗ ਜਾਓ ਪੀਣ, ਐਨ ਠੀਕ ਹੋ ਜਾਂਦਾ ਬਲੱਡ ਪ੍ਰੈਸ਼ਰ। ਮੇਰਾ ਰਹਿੰਦਾ ਸੀਗਾ ਜੀ ਪਹਿਲਾਂ ਆਪਣੇ 2-3 ਸਾਲ ਹੋ ਗਏ, ਮੇਰਾ 160 ਦੇ ਘਰ ਦਾ ਨਹੀਂ ਹੁੰਦਾ ਸੀਗਾ, 160-180 ਦੇ ਵਿਚਾਲੇ ਰਹਿੰਦਾ ਸੀ। ਕੋਈ ਡਾਕਟਰ ਦੀ ਦਵਾਈ ਵੀ ਨਹੀਂ ਕੋਈ ਇਫੈਕਟ ਕਰਦੀ ਸੀ ਕਿ ਬਾਲੀ ਜੇ ਉਹਦੀ ਗੋਲੀਆਂ ਖਾਂਦਾ ਤਾਂ ਵੱਧ ਤੋਂ ਵੱਧ 150 ਤੇ ਆ ਜਾਂਦਾ ਸੀਗਾ, 145 ਤੇ। ਮੈਂ ਗਾਜਰਾਂ ਦਾ ਜੂਸ ਪੀਂਦਾ ਹੈਗਾ ਜੀ, ਇਹ ਤਰਬੂਜ ਦਾ ਜੂਸ ਪੀ ਲਓ, ਗਾਜਰਾਂ ਦਾ ਜੂਸ ਪੀ ਲਓ,
ਇਹ ਐਨ ਵਧੀਆ। ਮੇਰਾ ਹੁਣ ਕੱਲ ਮੈਂ ਚੈੱਕ ਕਰਿਆ ਸੀਗਾ 113 ਸੀਗਾ, ਹੁਣ 130 ਦੇ ਉੱਪਰ ਨਹੀਂ ਮੇਰਾ ਟੱਪਦਾ, 115 ਤੇ 130 ਦੇ ਵਿਚਾਲੇ ਰਹਿੰਦਾ ਹੈਗਾ। ਪਰ ਜੂਸ ਮੈਂ ਰੋਜ਼ ਪੀਂਦਾ ਹੈਗਾ, ਐਵਰੀਡੇ ਫਸਟ ਥਿੰਗ ਇਨ ਦਾ ਮਾਰਨਿੰਗ। ਬ੍ਰੇਕਫਾਸਟ ਮੇਰਾ ਇਹੀ ਹੁੰਦਾ ਜੀ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਅਸਗੰਧ ਤੇ ਸੂਰਜਮੁਖੀ ਦੇ ਬੀਜ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ ਬਰਾਬਰ ਕਰਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ। ਜੇ ਨਹੀਂ ਅਸਗੰਧ ਮਿਲਦੀ ਤਾਂ ਤੁਸੀਂ ਖਸਖਸ ਪਾ ਲਓ, ਅਸਗੰਧ ਦੀ ਜਗ੍ਹਾ ਖਸਖਸ ਪਾ ਲਓ। ਤੇ ਫਿਰ ਇਹਦੇ ਨਾਲ ਹੋਰ ਇਲਾਜ ਹੈਗਾ, ਤੁਸੀਂ ਆਪਣੇ ਆਂਵਲਾ ਪਾਊਡਰ, ਸਰਪਗੰਧਾ ਪਾਊਡਰ ਤੇ ਗਲੋ ਦਾ ਪਾਊਡਰ, ਇਹ ਤਿੰਨੇ ਬਰਾਬਰ ਲੈ ਕੇ ਅੱਧਾ ਚਮਚਾ ਸਵੇਰ ਨੂੰ ਅੱਧਾ ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਫਿਰ ਤਰਬੂਜ ਦਾ ਤੁਸੀਂ ਜੂਸ ਪੀਓ ਜਿੰਨਾ ਤੁਹਾਡਾ ਜੀ ਕਰਦਾ। ਫਿਰ ਗਾਜਰਾਂ ਦਾ ਮੁਰੱਬਾ ਤੁਸੀਂ ਰੋਜ਼ ਖਾ ਸਕਦੇ ਹੈਗੇ ਇਹਦੇ ਵਿੱਚ, ਉਹ ਵਧੀਆ ਰਹੂਗਾ ਤੁਹਾਨੂੰ। ਜਾਂ ਫਿਰ ਉਹਨੇ ਤਰਬੂਜ ਦੇ ਬੀਜ ਤੇ ਖਸਖਸ, ਇਹ ਬਰਾਬਰ ਲੈ ਕੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ, ਇਹ ਵੀ ਬਹੁਤ ਵਧੀਆ ਚੀਜ਼ ਹੋਗੀ ਸਾਡੇ ਬਲੱਡ ਪ੍ਰੈਸ਼ਰ ਵਾਸਤੇ। ਫਿਰ ਨਹੀਂ ਤਾਂ ਟਮਾਟਰ ਦੇ ਜੂਸ ਕੱਢਣਾ ਹੈਗਾ ਤੇ ਉਹਦੇ ਵਿੱਚ ਮੈਂ 1 ਚਮਚਾ ਸ਼ਹਿਦ ਮਿਲਾ ਕੇ ਪੀਣ ਲਾ ਜਾਓ, ਇਹ ਵੀ ਵਧੀਆ ਚੀਜ਼ ਹੋਗੀ ਸਾਡੇ ਬਲੱਡ ਪ੍ਰੈਸ਼ਰ ਦੀ। ਅੱਗੇ ਪੁੱਛਦੇ ਸੀਗੇ ਆਪਣੇ ਦਮੇ ਵਾਸਤੇ ਤੁਸੀਂ ਲੈ ਸਕਦੇ ਹੋ 1 ਕੇਲਾ ਲੈ ਕੇ ਤੁਸੀਂ ਉਹਨੂੰ ਕੱਟ ਕੇ ਉਹਦੇ ਵਿੱਚ ਥੋੜੀ ਅੱਧ ਕਾਲੀ ਮਿਰਚ ਉਹ ਪਾ ਕੇ ਰੱਖ ਦੇਣੀ ਰਾਤ ਨੂੰ, ਸਵੇਰ ਨੂੰ ਥੋੜਾ ਘੀ ਪਾ ਕੇ ਫਰਾਈ ਪੈਨ 'ਚ ਉਹ ਕੱਟਿਆ ਹੋਇਆ ਕੇਲਾ ਉਹ ਭੁੰਨ ਕੇ ਥੋੜਾ ਜਿਹਾ ਉਹ ਖਾ ਲਿਆ ਕਰੋ, ਇਹ ਵਧੀਆ ਚੀਜ਼ ਰਹਿੰਦੀ ਹੈਗੀ ਦਮੇ ਨੂੰ। ਫਿਰ ਸੁੰਡ, ਕਾਲੀ ਮਿਰਚਾਂ, ਹਲਦੀ, ਪਹਿਲਾਂ ਵੀ ਮੈਂ ਦੱਸ ਕੇ ਗਿਆ ਇਹਨਾਂ ਨੂੰ। ਸੁੰਡ, ਕਾਲੀ ਮਿਰਚਾਂ, ਹਲਦੀ, ਇਹ ਬਰਾਬਰ ਲੈ ਕੇ ਅੱਧਾ ਚਮਚਾ ਸਵੇਰ ਨੂੰ ਅੱਧਾ ਚਮਚਾ ਸ਼ਾਮ ਨੂੰ। ਫਿਰ ਦਮੇ ਵਾਲਿਆਂ ਵਾਸਤੇ ਉਹਨੇ ਪਿਆਜ਼ ਦਾ ਰਸ 2 ਚਮਚੇ, ਪਿਆਜ਼ ਦਾ ਰਸ 2-3 ਪਾ ਲਿਆ, 2-3 ਚਮਚੇ ਪਿਆਜ਼ ਦਾ ਰਸ ਪਾ ਲਿਆ, 1 ਚਮਚਾ ਵਿੱਚ ਸ਼ਹਿਦ ਦਾ, ਇਹ ਥੋੜੀ ਪਾਣੀ ਕੋਸੇ ਜਿਹੇ ਪਾਣੀ ਮੈਂ ਘੋਲ ਕੇ ਤੁਸੀਂ ਉਹਨੇ ਪੀ ਸਕਦੇ ਹੈਗੇ। ਨਹੀਂ ਤਾਂ ਜੇ ਤੁਹਾਡੇ ਕੋਲ ਤੁਲਸੀ ਹੈਗੀ 5-4 ਪੱਤੇ ਤੁਲਸੀ ਦੇ ਲੈ ਕੇ ਉਹਨੂੰ ਬਰੀਕ ਜਾਂ ਕੁਤਰ ਕੇ ਭਾਵੇਂ ਸ਼ਹਿਦ ਦੇ ਵਿੱਚ ਮਿਕਸ ਕਰਕੇ ਤੁਸੀਂ ਉਹ ਖਾ ਲਿਆ ਕਰੋ। ਜੇ ਨਹੀਂ ਪੱਤੇ ਹੈਗਾ ਤਾਂ ਤੁਸੀਂ ਤੁਲਸੀ ਦਾ ਜੂਸ ਬਣਿਆ ਬਣਾਇਆ ਮਿਲ ਜਾਂਦਾ ਸਟੋਰਾਂ 'ਚ, 2 ਚਮਚੇ ਉਹ ਲੈ ਕੇ ਤੁਸੀਂ ਉਹਨੇ ਵਿੱਚ ਸ਼ਹਿਦ ਮਿਲਾ ਕੇ ਉਹ ਖਾ ਸਕਦੇ ਹੈਗੇ। ਫਿਰ ਇਹਦੇ ਵਿੱਚ ਸੀਤਾਫਲਾਦੀ ਚੂਰਨ ਜਿਹੜਾ ਹੁੰਦਾ ਉਹ ਤੁਸੀਂ ਆਪਣੇ ਸੀਤਾਫਲਾਦੀ ਚੂਰਨ ਬਣਿਆ ਬਣਾਇਆ ਮਿਲ ਜਾਂਦਾ ਤੁਹਾਨੂੰ, 3-4 ਚਮਚੇ ਉਹਦੇ ਤੁਸੀਂ ਚੂਰਨ ਦੇ ਲੈਣੇ ਹੈਗੇ। 1 ਕੌਲੀ ਜਿਵੇਂ ਪਾ ਲਓ ਜਾਂ ਕੰਚ ਦੀ ਸ਼ੀਸ਼ੀ ਮੈਂ ਪਾ ਲਓ ਤੁਸੀਂ, ਉਹਦੇ ਵਿੱਚ ਤੁਸੀਂ ਉਨਾ ਕੁ ਬਦਾਮ ਰੋਗਨ ਪਾਉਣਾ ਹੈਗਾ ਜਿੰਨਾ ਤੁਸੀਂ ਆਪਣੇ ਗਿੱਲਾ ਜਾਂ ਗਾਰੇ ਜੇ ਮੰਗੋ ਹੋ ਜਾਵੇ, ਥੋੜਾ ਜਿਹਾ ਉਹ ਰਵੇ ਇਕੱਠਾ ਪਰ ਗਿੱਲਾ ਜਿਹਾ ਹੋ ਜਾਵੇ ਸਾਰਾ ਪਾਊਡਰ, ਉਹਨੂੰ ਐਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈਗਾ। ਫਿਰ ਉਹਦੇ ਵਿੱਚ ਅੰਦਾਜ਼ੇ ਨਾਲ ਤੁਸੀਂ ਸ਼ਹਿਦ ਪਾਉਣਾ ਹੈਗਾ, ਜਿਸ ਤਰ੍ਹਾਂ ਪਤਲਾ ਜਿਹਾ ਜਾਮ ਜਿਹਾ ਬਣ ਜਾਵੇ ਸਾਰਾ, ਉਦੋਂ ਤੁਸੀਂ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਲੈ ਲਿਆ ਕਰੋ। ਜੇ ਕੋਈ ਬੱਚਾ ਹੈਗਾ ਤਾਂ ਉਹਨੂੰ 1 ਚਮਚਾ ਹੀ ਬਹੁਤ ਹੈ, ਨਹੀਂ ਤਾਂ ਤੁਸੀਂ 2 ਸਿਆਣਾ ਦਾ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ। ਜੇ ਜ਼ਿਆਦਾ ਤਕਲੀਫ ਹੈ ਤਾਂ ਸਵੇਰ, ਦੁਪਹਿਰ, ਸ਼ਾਮ 3 ਟਾਈਮ ਵੀ ਕਰ ਸਕਦੇ ਹੈਗੇ। ਫਿਰ ਨਹੀਂ ਤਾਂ ਦੇ ਛਿਲਕੇ ਸੁਕਾ ਕੇ ਤੁਸੀਂ ਉਹਦਾ ਪਾਊਡਰ ਬਣਾ ਲਓ, ਅੱਧਾ ਚਮਚਾ ਇਹਦਾ ਤੇ ਅੱਧਾ ਚਮਚਾ ਸ਼ਹਿਦ ਦਾ, ਇਹ ਤੁਸੀਂ ਲੈ ਸਕਦੇ ਹੈਗੇ। ਫਿਰ ਦੁੱਧ ਦੇ ਵਿੱਚ ਤੁਸੀਂ ਆਪਣੇ 2-3 ਕਲੀਆਂ ਲਸਣ ਦੀਆਂ ਉਬਾਲ ਕੇ ਉਹ ਪੀਣ ਲਾ ਜਾਓ, ਉਹ ਵੀ ਆਪਣੇ ਦਮਿਆਂ ਵਾਸਤੇ ਠੀਕ ਰਹਿੰਦਾ ਹੈਗਾ ਜੀ। ਜਿਹੜੇ ਗੈਸ ਵਾਸਤੇ ਪੁੱਛਦੇ ਸੀਗੇ, ਗੈਸ ਹੁੰਦੀ ਜਿਹੜੀ ਉਹ ਤੁਸੀਂ ਆਪਣੇ 1 ਚੁਟਕੀ ਲੌਂਗ, ਪਿੱਸੇ ਹੋਏ ਲੌਂਗ 1 ਚੁਟਕੀ ਤੇ ਸ਼ਹਿਦ ਦੇ ਵਿੱਚੋਂ ਮਿਲਾ ਕੇ ਤੁਸੀਂ ਆਪਣੇ ਖਾ ਸਕਦੇ ਹੈਗੇ। ਜੇ ਨਹੀਂ ਕਰਨਾ ਤਾਂ 2 ਲੌਂਗ ਮੂੰਹ ਹੀ ਪਾ ਕੇ ਉਹਨਾਂ ਨੂੰ ਚੂਸੀ ਚੱਲਿਓ। ਫਿਰ ਨਹੀਂ ਤਾਂ ਅੱਧਾ ਚਮਚਾ ਤੁਸੀਂ ਹਲਦੀ ਦਾ ਦਹੀਂ ਦੇ ਵਿੱਚ ਪਾ ਕੇ, ਦਹੀਂ ਦੇ ਵਿੱਚ 1 ਕੇਲਾ ਪਾ ਲਓ, ਅੱਧਾ ਚਮਚਾ ਹਲਦੀ ਦਾ ਪਾ ਲਓ, ਜਿੰਨੀ ਖਾਣੀ ਹੈ ਤੁਸੀਂ ਦਹੀਂ ਉਹ ਤੋਂ ਲੈ ਕਰੋ, ਇਹ ਵੀ ਬਰਾਬਰ ਕਰ ਦਿੰਦੀ ਗੈਸ ਨੂੰ। ਫਿਰ ਆਪਣੇ ਸੌਂਫ ਤੁਸੀਂ ਲੈਣੀ ਹੈਗੀ 25 ਗ੍ਰਾਮ ਸੌਂਫ ਲੈ ਲਓ, ਅਜਵਾਇਣ 25 ਗ੍ਰਾਮ ਲੈ ਲਓ, ਸਫੇਦ ਜੀਰਾ 25 ਗ੍ਰਾਮ, ਮਿੱਠਾ ਸੋਡਾ 25 ਗ੍ਰਾਮ ਤੇ ਛੋਟੀ ਇਲਾਇਚੀਆਂ ਦੇ ਜਿਹੜੇ ਪਾਊਡਰ ਹੁੰਦਾ ਜਾਂ ਉਹਦੇ ਦਾਣੇ ਛੋਟੀ ਇਲਾਇਚੀਆਂ ਉਹ ਲੈਣੀਆਂ ਹੈਗੀਆਂ 5 ਗ੍ਰਾਮ, ਕਾਲੀ ਮਿਰਚਾਂ 5 ਗ੍ਰਾਮ, ਕਾਲਾ ਲੂਣ 5 ਗ੍ਰਾਮ, ਇਹ ਪਾ ਕੇ ਤੁਸੀਂ ਬਣਾ ਲਓ ਮਸਾਲਾ ਸਾਰਾ, ਅੱਧਾ ਕੁ ਚਮਚਾ ਉਹਨੇ ਲੈ ਲਿਆ ਕਰੋ। ਇਹਦਾ ਗੈਸ ਵਾਸਤੇ ਤੁਸੀਂ ਲੈ ਸਕਦੇ ਹੈਗੇ ਕਲੌਂਜੀ, ਅਜਵਾਇਣ ਤੇ ਜੀਰਾ, ਜੀਰੇ ਨੂੰ ਰੋਸਟ ਜਿਹਾ ਕਰ ਲਿਓ ਥੋੜਾ ਜਿਹਾ, ਉਹ ਆਪਣੇ ਬਰਾਬਰ ਲੈਣਾ ਹੈਗਾ। ਤੁਸੀਂ 1 ਚਮਚਾ ਇਹਦਾ ਪਾਊਡਰ ਦਾ ਲੈਣਾ ਹੈਗਾ ਤੇ 1 ਚਮਚਾ ਉਹਨੇ ਨਿੰਬੂ ਦਾ ਰਸ, ਇਹ ਨਿਚੋੜ ਕੇ ਵਿੱਚੋਂ ਜਾਂ ਗਿੱਲਾ ਗਾਰਾ ਜਿਹਾ ਹੋ ਜੂਗਾ, ਗਿੱਲਾ ਜਿਹਾ, ਚਾਹੇ ਤਾਂ ਪਾਣੀ ਦੇ ਗਲਾਸ ਨਹੀਂ ਭਾਵੇਂ ਘੋਲ ਕੇ ਪੀ ਲਓ, ਗੁੱਸੇ ਜਿਹੇ ਪਾਣੀ ਦੇ ਗਲਾਸ ਮਾ 1 ਚਮਚਾ ਇਹ ਪਾਊਡਰ ਦਾ ਪਾ ਲਿਆ, ਥੋੜਾ ਜਿਹਾ ਚਮਚਾ ਨਿੰਬੂ ਦਾ ਰਸ ਪਾ ਲਿਆ, ਉਹ ਰੋਟੀ ਖਾਣੇ ਦੇ ਬਾਅਦ ਉਹਨੇ ਪੀ ਲਿਆ ਕਰੋ। ਫਿਰ ਮੇਥੀ ਦੀ ਸਬਜ਼ੀ ਇਹਦੇ ਵਿੱਚੋਂ ਵਧੀਆ ਰਹਿੰਦੀ ਹੈਗੀ, ਮੇਥੀ ਦੀ ਸਬਜ਼ੀ ਤੁਸੀਂ ਆਪਣੇ ਬਣਾ ਲਈ ਤੇ ਉਹ ਖਾ ਲਿਆ ਕਰੋ। ਫਿਰ ਛੋਟੀ ਇਲਾਇਚੀ ਜਿਹੜੀ ਹੁੰਦੀ ਹੈ ਤੇ ਭੁੰਨੀ ਵੀ ਹਿੰਗ ਦਾ ਮਤਲਬ ਇਹ ਹੈ ਜੀ, ਆਪਣੇ ਜੇ ਤੁਸੀਂ ਦਾਲ ਨੂੰ ਜਾਂ ਆਪਣੇ ਸਾਗ ਨੂੰ ਤੜਕਾ ਲਗਾਉਂਦੇ ਹਿੰਗ ਦਾ, ਡਲੀ ਵਾਲੀ ਜਿਹੜੀ ਹਿੰਗ ਹੁੰਦੀ ਹੈ, ਉਹ ਜਿਹੜੀ ਡਲੀ ਬਚੀ ਵੀ ਹੁੰਦੀ ਹੈ, ਘੀ ਨੂੰ ਭੁੰਨ ਕੇ ਜੇ ਸਾਗ ਨੂੰ ਤੜਕਾ ਲਗਾ ਲਿਆ, ਡਲੀ ਜਿਹੜੀ ਬਚ ਰਹਿੰਦੀ
ਉਹ ਤੁਸੀਂ ਪੀਸ ਕੇ ਇੱਕ ਚੁਟਕੀ ਛੋਟੀਆਂ ਦੇ ਇਲਾਇਚੀਆਂ ਦਾ ਪਾਊਡਰ ਤੇ ਇੱਕ ਚੁਟਕੀ ਉਹਦੀ ਹਿੰਗ ਦੀ, ਉਹ ਤੁਸੀਂ ਆਪਣੇ ਕੋਸੇ ਪਾਣੀ ਨਾਲ ਲੈ ਸਕਦੇ ਹੈਗੇ। ਤੇ ਆਪਣੇ ਨਹੀਂ ਤਾਂ ਕੈਸਟਰੋਲ ਜਿਹੜਾ ਹੁੰਦਾ ਹੈਗਾ ਉਹ 2 ਚਮਚੇ ਰਾਤ ਨੂੰ ਆਪਣੇ ਕੋਸੇ ਦੁੱਧ ਮਾ ਪੀ ਲਿਆ ਕਰੋ। ਉਹਦੇ ਨਾਲ ਵੀ ਸਾਰੀ ਆਪਣੇ ਪੇਟ ਦੀ ਸਫਾਈ ਹੋ ਜੂਗੀ, ਗਲੇ ਗੈਸ ਵੀ ਨਹੀਂ ਆਉਂਦੇ ਬਣਦੀ ਹੈਗੀ, ਤੁਸੀਂ ਲੈ ਸਕਦੇ। ਇਹਦੇ ਨਾਲ ਫਿਰ ਤੁਸੀਂ ਅੱਗੇ ਕਹਿੰਦੇ ਸੀਗੇ ਜਿਹੜੇ ਜੇ ਕੋਈ ਇੰਡੀਆ ਭਾਈ ਹੈਗਾ ਇਹਦੇ ਵਿੱਚ ਜਾਂ ਇੱਥੇ ਵੀ ਜੇ ਮਿਲ ਜਾਂਦੀ ਹੈ ਸਾਨੂੰ ਬੁੱਟੀ ਖਟਕਲ ਕਹਿੰਦੇ ਜੀ, ਬੁੱਟੀ ਖਟਕਲ, ਉਹ ਤੁਸੀਂ ਅੱਧਾ ਚਮਚਾ ਸਵੇਰ ਨੂੰ ਅੱਧਾ ਚਮਚਾ ਸ਼ਾਮ ਨੂੰ ਲੈ ਲਓ। ਇਹ ਵੀ ਗੈਸ ਵਾਸਤੇ ਵਧੀਆ ਚੀਜ਼ ਹੈਗੀ। ਨਹੀਂ ਤਾਂ ਜਿਹੜਾ ਜੈਫਲ ਹੁੰਦਾ, ਨਟਮੈਗ, ਜਵੈਣ, ਸੁੰਡ, ਤਿੰਨੇ ਚੀਜ਼ਾਂ ਹੈਗੀਆਂ, ਜਵੈਣ, ਸੁੰਡ ਤੇ ਜੈਫਲ, ਇਹ ਬਰਾਬਰ ਲੈ ਕੇ ਅੱਧਾ ਚਮਚਾ ਸਵੇਰ ਨੂੰ ਅੱਧਾ ਚਮਚਾ ਸ਼ਾਮ ਨੂੰ ਇਹ ਲੈ ਸਕਦੇ। ਇਹ ਵੀ ਬਹੁਤ ਵਧੀਆ ਚੀਜ਼ ਹੋਊਗੀ ਤੁਹਾਡੀ ਗੈਸ ਵਾਸਤੇ। ਜਿਹੜਾ ਕਹਿੰਦੇ ਪਿਸ਼ਾਬ ਬਹੁਤ ਜ਼ਿਆਦਾ ਆ ਰਿਹਾ ਹੈਗਾ, ਰਾਤ ਨੂੰ ਉੱਠ ਕੇ ਬਾਰ ਜਾਣਾ ਪੈਂਦਾ ਪਿਸ਼ਾਬ, ਉਹ ਤੁਸੀਂ ਆਪਣੇ ਟਰਾਈ ਕਰ ਸਕਦੇ ਹੋ। 1 ਗਲਾਸ ਪਾਣੀ ਦਾ ਤੇ 1 ਗਲਾਸ ਦੁੱਧ ਦਾ ਤੇ 1 ਚਮਚਾ ਅਜਨਾ ਪਾਊਡਰ, ਇਹ ਤੁਸੀਂ ਉਬਾਲਣਾ ਹੈਗਾ ਪਤੀਲੇ ਮਾ ਪਾ ਕੇ। ਜਦ 1 ਗਲਾਸ ਰਹਿ ਗਿਆ ਇਹ ਤੁਸੀਂ ਆਪਣੇ ਪੀਣ ਲਾ ਜਾਓ। ਇਹ ਤਾਂ ਗਲੇ ਤਾਂ ਥੱਲੇ ਆਪਣੇ ਨਾੜੀਆਂ ਕਲੀਨ ਕਰ ਦੂਗਾ, ਕੋਲੈਸਟਰੋਲ ਨੂੰ ਕਲੀਨ ਕਰ ਦੂਗਾ, ਗਲੇ ਪਿਸ਼ਾਬ ਵਾਸਤੇ ਵੀ ਉਹਨੇ ਠੀਕ ਰਹਿੰਦਾ ਜੀ। ਤੇ ਨਹੀਂ ਤਾਂ ਫਿਰ ਉਹਨੇ ਕਾਲੇ ਛੋਲੇ ਤੁਸੀਂ ਉਹਨੇ ਪੀ ਲਓ, ਉਹਨਾਂ ਨੂੰ ਪਾਊਡਰ ਜਿਹਾ ਬਣਾ ਲਓ ਉਹਨਾਂ ਦਾ, ਜਿਹੜੇ ਭੁੰਨੇ ਵੇ ਛੋਲੇ ਹੁੰਦੇ, ਭੁੰਨੇ ਵੇ ਛੋਲੇ, ਉਹ 4-5 ਚਮਚੇ 2 ਚਮਚੇ ਤਿਲਾਂ ਦੇ ਲੈਣੇ, ਤਿਲਾਂ ਦਾ ਉਹਨਾਂ ਨੂੰ ਕੁੱਟ ਕੇ ਪਾਊਡਰ ਜਿਹਾ ਬਣਾ ਦਓ। ਐਂ ਤਿਲ ਤਾਂ ਐਂ ਖਾ ਹੋ ਜਾਓਗੇ। ਐਂ ਤੁਸੀਂ ਲੈ ਲਓ ਤੇ 2 ਚਮਚੇ ਵਿੱਚੋਂ ਸ਼ੱਕਰ ਦੇ ਜਾਂ ਗੁੜ ਦੇ, ਇਹ ਮਿਕਸ ਕਰਕੇ 5-6 ਚਮਚੇ ਬਣ ਜਾਂਦੇ ਸਾਰੇ। ਇਹ ਰੋਜ਼ ਖਾ ਲਿਆ ਕਰੋ ਤੁਸੀਂ, ਇਹਦੇ ਨਾਲ ਆਪਣੇ ਠੀਕ ਹੋ ਜੂ। ਨਹੀਂ ਤੁਸੀਂ ਆਪਣੇ ਚੰਦਰ ਪ੍ਰਭਾ ਬੱਟੀ, ਇਹ ਵੀ ਅਜਮਾਈ ਵੀ ਦਵਾਈ ਹੈਗੀ ਜੀ, ਇਹ ਵੀ ਚੰਗੀ ਕੰਮ ਕਰਦੀ ਹੈਗੀ। ਚੰਦਰ ਪ੍ਰਭਾ ਬੱਟੀ, ਇਹ ਤੁਸੀਂ ਉਹਨੇ ਜੇ ਬਾਹਲੀ ਪ੍ਰੋਬਲਮ ਹੈਗਾ ਤਾਂ 2 ਗੋਲੀਆਂ ਸਵੇਰ ਨੂੰ 2 ਸ਼ਾਮ ਨੂੰ, ਇਹ ਤੁਸੀਂ ਐਮਾਜ਼ੋਨ ਤੋਂ ਮਿਲ ਜਾਂਦੀ ਹੈ ਆਰਾਮ ਨਾਲ, ਜਾਂ ਨਹੀਂ ਬਾਬਾ ਰਾਮਦੇਵ ਦੀ ਸਟੋਰਾਂ 'ਚ ਉੱਥੇ ਤੇ ਮਿਲ ਜਾਣੀ, ਉਹਦੇ ਵਿੱਚ ਉਹ ਲੈ ਸਕਦੇ ਹੈਗੇ ਤੁਸੀਂ। ਨਹੀਂ ਤਾਂ ਤੁਸੀਂ ਪਾਈਨਐਪਲ ਜਿਹੜਾ ਹੁੰਦਾ ਜੀ ਉਹ ਲੈ ਲੈਣਾ ਹੈਗਾ, ਜਿੰਨਾ ਤੁਸੀਂ ਖਾਣਾ। 1 ਕੌਲੀ ਸਮਝ ਲਓ, ਅੱਧੀ ਕੌਲੀ ਜਿੰਨੀ ਖਾਣੀ, 1 ਕੌਲੀ ਅੱਧੀ ਕੌਲੀ ਜਿੰਨੀ ਖਾਣੀ ਉਹ ਲੈ ਲਓ। ਜੇ ਉਹਦੇ ਵਿੱਚੋਂ 4-5 ਖੰਜੂਰਾਂ ਜਿਹੜੀਆਂ ਹੁੰਦੀਆਂ ਉਹ ਆਪਣੇ ਪਾ ਦੇਣੀਆਂ ਹੈਗੀਆਂ, ਬੀਜ ਕੱਢ ਕੇ ਵਿੱਚੋਂ, ਤੇ ਉਹਦੇ ਵਿੱਚੋਂ ਥੋੜਾ ਜਿਹਾ ਸ਼ਹਿਦ ਚਮਚਾ ਕਾ, ਇਹ ਮਿਕਸ ਕਰਕੇ ਤੁਸੀਂ ਖਾਣਾ ਹੈਗਾ ਜੀ। ਇਹ ਵੀ ਵਧੀਆ ਚੀਜ਼ ਰਹੂਗੀ ਤੁਹਾਨੂੰ। ਫਿਰ ਮੇਥੀ ਦੀ ਸਬਜ਼ੀ ਇਹਦੇ ਵਿੱਚੋਂ ਚੰਗੀ ਰਹਿੰਦੀ ਹੈਗੀ। ਸ਼ਾਮ ਨੂੰ ਤੁਸੀਂ ਪਾਲਕ ਦੀ ਸਬਜ਼ੀ ਖਾ ਲਿਆ ਕਰੋ। ਤੇ ਅੰਗੂਰ ਤੁਸੀਂ ਰੋਜ਼ ਖਾ ਸਕਦੇ ਹੈਗੇ, ਅੰਗੂਰ ਜ਼ਿਆਦਾ ਤੇ ਜ਼ਿਆਦਾ ਖਾਓ। ਨਹੀਂ ਗੁੜ ਦੇ ਵਿੱਚੋਂ ਤਿਲਾਂ ਦੇ ਲੱਡੂ ਬਣਾ ਲਓ, ਉਹ ਤੁਸੀਂ ਆਪਣੇ ਖਾ ਸਕਦੇ ਹੈਗੇ। ਫਿਰ ਗੁੜ ਜੇ ਨਹੀਂ ਤੁਸੀਂ ਗੁੜ ਦੇ ਨਾਲ ਆਪਣੇ ਭੁੱਜੇ ਹੋਏ ਛੋਲੇ 1 ਮੁੱਠੀ ਉਹ ਤੁਸੀਂ ਆਪਣੇ ਖਾ ਸਕਦੇ। ਫਿਰ ਔਲਿਆਂ ਦੇ ਜੂਸ ਦੇ ਵਿੱਚੋਂ 4-5 ਚਮਚੇ ਤੁਸੀਂ ਔਲਿਆਂ ਦਾ ਜੂਸ ਲੈਣਾ ਹੈਗਾ, 2 ਚਮਚੇ ਸ਼ਹਿਦ ਲੈਣਾ ਹੈਗਾ ਤੇ ਅੱਧਾ ਚਮਚਾ ਵਿੱਚ ਹਲਦੀ, ਇਹ ਮਿਕਸ ਕਰਕੇ ਤੁਸੀਂ ਆਪਣੇ ਥੋੜਾ ਜਿਹਾ ਪਾਣੀ ਪਾ ਲਓ, ਅੱਧਾ ਕੁ ਗਲਾਸ ਪਾਣੀ ਦਾ ਪਾ ਕੇ ਇਹ ਤੁਸੀਂ ਆਪਣੇ ਪੀ ਲਿਆ ਕਰੋ।